ਕਰਨ ਡਿਆ ਜੇ ਕਿੰਨੀਆਂ ਪੀੜੀਆਂ ਤੁਹਾਡੀਆਂ ਸਾਰੀ ਜ਼ਿੰਦਗੀ ਲੰਘ ਗਈ। ਨਹੀਂ ਕਿੰਨੀਆਂ ਪੀੜੀਆਂ ਹੋ ਗਈਆਂ ਨੇ ਤੀਸਰੀ ਪੀੜ੍ਹੀ ਸਾਡੀ। ਆ ਤੀਸਰੀ ਪੀੜੀ ਜੀ ਇਹ ਬੱਕਰੀਆਂ ਬਾਬੇ ਚਾਰਨ ਨੂੰ ਦੀ ਯਾਰ ਇਹ ਜੀ ਭਾਅ ਬੂਟੇ ਦੀਆਂ ਬੱਕਰੀਆਂ ਨੇ ਵੇਖ ਲਓ ਤੁਹਾਡੇ ਸਾਹਮਣੇ ਨੇ ਮਾਸ਼ਾਅੱਲਾ ਜਿਵੇਂ ਦੀਆਂ ਵੀ ਹੈ ਨੇ ਤੇ ਇਹ ਇਹਨਾਂ ਦੀਆਂ ਬੱਕਰੀਆਂ ਦੇ ਕੋਲ ਅਸੀਂ ਵੀ ਬੱਕਰੀਆਂ ਛੱਡ ਚੱਲੇ ਹਾਂ ਅੱਜ ਤੇ ਅੱਲਾਹ ਪਾਕ ਖੈਰ ਕਰੇ ਤੇ ਵੀ ਇਨਸ਼ਾਅੱਲਾ ਬੱਕਰੀਆਂ ਸਾਡੀਆਂ ਵੀ ਹੋ ਜਾਣਗੀਆਂ ਠੀਕ। ਇਹ ਇਹਨਾਂ ਦੇ ਵਿੱਚ ਬਰੀਡਰ ਹੈ ਲਾਲ ਜਿਹਾ ਨਜ਼ਰ ਆ ਰਿਹਾ ਤੁਹਾਨੂੰ। ਇਹ ਬਰੀਡਰ ਇਹਨਾਂ ਨੇ ਰੱਖਿਆ ਹੋਇਆ ਬੱਕਰੀਆਂ ਦੇ ਨਾਲ ਤੇ ਇਹ ਬਕਾਇਆ ਬੱਕਰੀਆਂ ਨੇ ਕੁਛ ਇੱਧਰੋਂ ਆ ਗਈਆਂ ਨੇ ਕੁਛ ਇਹ ਬੱਕਰੀਆਂ ਨੇ ਵੇਖੋ ਮਾਸ਼ਾਅੱਲਾ ਬੱਕਰੀਆਂ ਸਹੀ ਨੇ ਸਾਡੀਆਂ ਵੀ ਇਨਸ਼ਾਅੱਲਾ ਚੰਗੀਆਂ ਹੋ ਜਾਣਗੀਆਂ ਇਹਨਾਂ ਦੇ ਵਿੱਚ। अस्सलाम वालेकुम जी सारे भरावां नूं सारे वीरां नूं की हाल वीर जी ठीक ठाक उम्मीद करना मेरे भरा सारे ठीक ठाक होणगे। वीर जी अज फिर असीं भाव बूटे को आ गए हैं बकरियां वाले को ते उहदे को तुहानूं पुछ के दसने जिहड़े बकरियां तुहाडियां नूं फोड़े निकलदे ने ते जां बकरियां दे थण खराब हुंदे ने। भाव बूटा साडे कोल ही है तुहानूं दस्सेगा इन्हां दा की तरीकाकार है की देना चाहिए की इन्हां नूं लैना चाहिए ते आओ मेरे नाल मैं तुहाडी गलबात कराना वा भाव बूटे नाल तुहानूं दसदे ने। अस्सलाम वालेकुम भाव बूटा जी। भाव बूटा जी उच्ची बोलना। भाव बूटा जी एक भरा ने कमेंट किया है कि उन्हें कहा जी भाव बूटे की उदों असीं गुफ्तगू सुनी है तो बहुत प्यारियां गल्लां करदे ने ते बड़ियां अच्छियां गल्लां इन्हां ने कीतियां ने ते ओह आंदे ने साडियां बकरियां दे ना थण खराब हुंदे ने ते उस तो बाद बकरियां नूं ना फोड़े बड़े बड़े वड्डे निकलदे ने ते इन्हां दे विच ना गढ़ जिहा बन जांदा ते जान नहीं छड्डदे आए दिन निकले हुंदे ने। हट जाणगे इन्हां वास्ते मसाला तैयार करना पैना है। अच्छा ठीक है। ਜਿਹੜੀਆਂ ਬੱਕਰੀਆਂ ਥਣ ਖਰਾਬ ਹੁੰਦੇ ਨੇ ਇਹਨਾਂ ਨੂੰ ਠੰਡਾ ਟਾਈਮ ਲੱਗਦਾ ਜਾਵੇ। ਅੱਛਾ ਇਹਨਾਂ ਨੂੰ ਮਸਾਲਾ ਟਾਈਮ ਨਾਲ ਆਵੇ ਦਵਾਈ ਟਾਈਮ ਨਾਲ ਆਵੇ। ਅੱਛਾ ਆਈ ਸਮਝ ਗੱਲ ਹਵਾਈ ਵੀ ਬਾਦੀ ਜੇ ਚੀਜ਼ਾਂ ਦਿੰਦੇ ਨੇ ਮੁੜ ਕੇ ਮਸਾਲਾ ਨਹੀਂ ਦਿੰਦੇ। ਸਹੀ ਹੈ ਕੀ ਖਿਆਲ ਹੈ ਨਾ ਠੰਡਾ ਦਿੰਦੇ ਆ। ਸਹੀ ਹੈ ਉਹ ਵੀ ਇਹ ਆ ਕਿ ਚਲੋ ਬੱਕਰੀ ਗੱਭਣ ਆ ਉਹਨੂੰ ਕੋਈ ਤੇਲ ਛੇਲ ਆਵੇ ਘਿਓ ਆਵੇ ਸਹੀ ਸਾੜੂ ਨਹੀਂ ਪੈਂਦਾ। ਸਹੀ ਹੈ ਮੇਰੇ ਥੋੜਾ ਬਹੁਤਾ ਮਸਾਲਾ ਬਣਾਇਆ ਜਾਵੇ ਤਿਆਰ ਕੀਤਾ ਜਾਵੇ। ਸਹੀ ਹੈ ਸਾਡੇ ਆ ਬੱਕਰੀਆਂ ਨੂੰ ਫੋੜੇ ਨਿਕਲਦੇ ਨੇ ਵਾਈ ਬਾਦੀ ਵਜ੍ਹਾ ਨਿਕਲਦੇ ਰੇਸ਼ਾ ਬਣ ਜਾਂਦਾ ਚੋਈ ਸਾਡੀ ਦਵਾਈ ਦੂਈ ਤੇ ਇਹਦਾ ਮਿਰਚ ਮਸਾਲਾ ਜਿਹੜਾ ਤਿਆਰ ਕਰਵਾਵੇ ਇਹਨੂੰ ਟਾਈਮ ਨਾਲ ਦੇਵੇ। ਤੇ ਭਾਅ ਬੂਟਾ ਜੀ ਇਹ ਕੀ ਮਸਾਲਾ ਮਸੂਲਾ ਕੀ ਕੋਡ ਹੈ ਦੱਸੋ ਨਾ ਉਹਨਾਂ ਨੇ ਫਿਰ ਦੇਣਾ ਹੈ। ਇਹ ਜਨਾਬ ਪਰਚੀ ਬਣੇਗੀ। ਅੱਛਾ 10 ਚੀਜ਼ਾਂ ਨੇ ਤੁਸੀਂ ਦੱਸ ਦਿਓ ਆਪੇ ਨੋਟ ਕਰ ਲੈਣਗੇ। ਇਸ ਤਰ੍ਹਾਂ ਦੀ ਨੋਟ ਹੋਣੀਆਂ ਅਸੀਂ ਤੈਨੂੰ ਪਰਚੀ ਤੇ ਲਿਖਾ ਦਿਆਂਗੇ ਇਹਨੂੰ ਦੱਸ ਦਿਓ ਜੀ ਕੀ ਖਿਆਲ। ਜਿਹੜੀਆਂ ਚੰਦ ਚੀਜ਼ਾਂ ਨੇ ਉਹ ਦੱਸ ਦਿਓ। ਚੰਦ ਚੀਜ਼ਾਂ ਇਹਨੇ ਚਾਰੇ ਜਵਾਣਾ ਸੋਏ ਲੂਣ ਕਾਲਾ ਤੂਮਾ ਠੀਕ ਹੈ ਤੂਮਾ ਕੌੜ ਅੱਛਾ ਸਹੀ ਹੈ ਠੀਕ ਹੈ ਕਾਲਾ ਨਮਕ ਕਾਲੀ ਜੀਰੀ ਕਾਲੀ ਮਿਰਚ। ਅੱਛਾ ਇਹ ਜੇ ਥੋੜਾ ਤਿਆਰ ਕਰਨਾ ਪਾਈਆ ਪਾਈਆ ਕਰ ਲੈਣ। ਅੱਛਾ ਜੇ ਜ਼ਿਆਦਾ ਤਿਆਰ ਕਰਨਾ ਕਿਲੋ ਕਿਲੋ ਕਰ ਲੈਣ। ਅੱਛਾ ਠੀਕ ਹੈ ਜਿੰਨੀਆਂ ਬੱਕਰੀਆਂ ਨੇ ਉਸ ਹਿਸਾਬ ਨਾਲ। ਆਹੋ ਹਿਸਾਬ ਨਾਲ ਇਹਨਾਂ ਨੂੰ ਯਾਨੀ ਕਿ ਦੂਸਰੇ ਦਿਨ ਤੀਸਰੇ ਦਿਨ ਯਾਨੀ ਕਿ 2 ਚਮਚੀ ਦੇਈ ਜਾਣ। ਆ ਗਈ ਸਮਝ। ਗੱਭਣ ਬੱਕਰੀ ਨੂੰ ਤੇਲ ਤੂਲ ਦੇਣ ਸਟਾਕੀ ਤੇਲ ਤੋਂ ਵੱਧ ਤੇਲ ਨਹੀਂ ਦੇਣਾ। ਸਹੀ ਹੈ ਲੱਸੀ ਪਾ ਕੇ ਤੇਲ ਦੇਣਾ। ਸਹੀ ਹੈ ਚਲੋ ਕੋਈ 10-20 ਦਿਨ ਮਹੀਨਾ ਰਹਿ ਗਿਆ ਉਹ ਆਪਣਾ ਠੰਡਾ ਦੇਣ ਘਿਓ ਦੇਣ ਉਹਦਾ ਖਿਆਲ ਕਰਨਾ। ਸਹੀ ਸਾੜੂ ਪੈ ਕੇ ਉਹਨੂੰ ਟੀਕਾ ਸ਼ੀਕਾ ਲਾਉਣ 2.5% ਟੀਕਾ ਲਾਉਣੇ ਆ। ਠੀਕ ਹੈ ਜਾਂ ਫਾਰਮ ਹਾਊਸ ਦਾ ਜਾਂ ਜੰਟਾ ਫਾਰ ਦਾ। ਸਹੀ ਹੈ ਇਹਨਾਂ ਦੀ ਵਜ੍ਹਾ ਨਾਲ ਜਦੋਂ ਬੇਤਿਆਦੀ ਹੁੰਦੀ ਡੰਗਰ ਖਰਾਬ ਹੋ ਜਾਂਦੇ। ਸਹੀ ਸਹੀ ਇਹ ਮਸਲਾ ਹੈ ਤੇ ਇਹ ਚੀਜ਼ਾਂ ਦੇਣਗੇ ਤੇ ਨਾ ਉਹਨਾਂ ਨੂੰ ਫੋੜੇ ਨਿਕਲਣਗੇ ਇਨਸ਼ਾਅੱਲਾ ਤਾਲਾ ਬਿਲਕੁਲ ਠੀਕ ਹੋ ਜਾਣਗੇ। ਤਾਂ ਦੇਸੀ ਖੁਰਾਕ ਦੇਸੀ ਹੁੰਦੀ ਹੈ। ਦੇਸੀ ਖੁਰਾਕ ਦੇਸੀ ਹੁੰਦੀ ਹੈ। ਠੀਕ ਹੈ ਸਹੀ ਹੈ ਡਾਕਟਰਾਂ ਨੇ ਭਾਈ ਟੀਕੇ ਲਾਉਣੇ ਤੁੰਨ ਕੇ ਉਹਨਾਂ ਨੇ ਆਪਣੀ ਫੀਸ ਲੈ ਲੈਣੀ ਹੈ। ਸਹੀ ਹੈ ਹੋਵੇ ਜਾਂ ਨਾ ਹੋਵੇ। ਬਿਲਕੁਲ ਬਿਲਕੁਲ ਕੀ ਖਿਆਲ ਹੈ। ਸਹੀ ਗੱਲ ਹੈ। ਅਸੀਂ ਕਰਨਾ ਹੈ ਮੁੜ ਤੋਂ ਇਲਾਜ ਕਿ ਜਿਹੜਾ ਅਗਲੇ ਨੂੰ ਫਾਇਦਾ ਹੋਵੇ ਮੁੜ ਤੋਂ ਇਲਾਜ ਕਰੋ ਉਹਦਾ ਜੈਨੂਇਨ। ਇਹ ਯਾਨੀ ਕਿ ਤੁਹਾਡਾ ਇਲਾਜ ਦੇਸੀ ਇਲਾਜ ਇਹ ਤੁਸੀਂ ਕਰਦੇ ਰਹਿੰਦੇ ਤੁਹਾਨੂੰ ਇਹ ਤੇ ਪੂਰਾ ਯਕੀਨ ਹੈ। ਸਾਨੂੰ ਯਕੀਨ ਹੈ। ਸਹੀ ਸਹੀ ਤੇ ਨਾ ਫੋੜਾ ਨਿਕਲੇਗਾ ਤੇ ਨਾ ਕੋਈ ਬੱਕਰੀ ਬਿਮਾਰ ਹੋਏਗੀ ਤੇ ਜਿਹਦੇ ਥਣ ਥੁਣ ਖਰਾਬ ਹੁੰਦੇ ਨੇ ਥਣ ਖਰਾਬ ਹੋ ਥਣ ਦਾ ਹਿਸਾਬ ਹੈ ਨਾ ਜੇ ਸਾੜੂ ਪੈ ਗਿਆ ਹੈ ਉਹਨੂੰ 2.5% ਦਾ ਟੀਕਾ ਸਮਾ ਕਰੋ ਨਿੰਬੂਆਂ ਸਾਥ ਦੇ ਕਾੜੇ ਬਣਾਓ। ਠੀਕ ਹੈ ਉਹਦੇ ਵਿੱਚ ਖੰਡ ਦੀ ਚਾਣੀ ਬਣਾਉਣੀ ਪੈਂਦੀ ਹੈ। ਅੱਛਾ ਪਹਿਲੇ ਖੰਡ ਯਾਨੀ ਕਿ ਖੰਡ ਲੈ ਲੈਣੀ ਹੈ। ਖੰਡ ਦੀ ਚਾਣੀ ਬਣਾਉਣੀ ਆ ਨਿੰਬੂਆਂ ਸਾਥ ਪਾਉਣਾ ਵਿੱਚ ਤੇ ਫਿਰ ਚੌਲ ਸਾਹਿਬ ਨੂੰ ਬਣਾ ਕੇ ਠੰਡਾ ਕਰਕੇ ਘਿਓ ਪਾ ਕੇ ਦੇਣਾ। ਖੰਡ ਕਿੰਨੀ ਕੁ ਚਾਹੀਦੀ ਹੈ। ਖੰਡ ਸਟਾਕੀ ਹੋਣੀ ਚਾਹੀਦੀ ਹੈ ਇੱਕ ਬੱਕਰੀ ਨੂੰ ਯਾਨੀ ਕਿ 10 ਬੱਕਰੀਆਂ ਹੋਣ ਤੇ ਕਿੰਨਾ ਖੰਡ ਕਿੰਨੀ ਹੋਣੀ ਚਾਹੀਦੀ ਹੈ। ਖੰਡ ਅੱਧਾ ਕਿਲੋ ਹੋਣੀ ਚਾਹੀਦੀ ਹੈ। ਅੱਧਾ ਕਿਲੋ ਅੱਛਾ ਤੇ ਵਿੱਚ ਨਿੰਬੂ ਕਿੰਨੇ ਕੁ ਹੋਣੇ ਚਾਹੀਦੇ। ਨਿੰਬੂ ਦਾ ਸਾਥ ਪਾਉਣਾ ਪੈਂਦਾ ਵਲੈਤੀ। ਅੱਛਾ ਕਿਲੋ ਅੱਧਾ ਕਿਲੋ ਪਾਣੀ ਪਾਵੇ ਉਹਨੂੰ ਪਕਾਵੇ ਉਹਨੂੰ। ਅੱਛਾ ਉਹ ਅੱਧਾ ਕਿਲੋ ਘਿਓ ਪਾਵੇ ਉਹਨੂੰ ਬੱਕਰੀਆਂ ਨੂੰ ਇਸਤੇਮਾਲ ਕਰੇ ਬੋਤਲ ਬਣਾ ਕੇ ਦੇ ਦੇ। ਅੱਛਾ 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 ਉਹ 10 ਦਿਨ 5 ਦਿਨ ਉਹਨੂੰ ਇਸਤੇਮਾਲ ਕਰੋਗੇ। ਅੱਛਾ ਇਨਸ਼ਾਅੱਲਾ ਤਾਲਾ ਸੈੱਟ ਹੋ ਜਾਏਗੀ। ਅਗਰ ਯਹ ਬਾਤ ਹੋ ਗਿਆ ਹੈ ਜਾਂ ਚੰਦਰੀ ਪੈ ਗਈ ਹੈ ਉਹਦੇ ਵਿੱਚ ਕਾਲੀ ਜੀਰੀ ਕਾਲਾ ਤੁਮਾ ਕਾਲੀਆਂ ਮਿਰਚਾਂ
ਨਾਲ ਟੀਕਾ ਸਮਾਜ ਹੋਏਗਾ। ਕੀ ਹਾਲ ਇਹ ਚੀਜ਼ਾਂ ਲੱਗਣਗੀਆਂ ਤੇ ਸਹੀ ਹੋ ਜਾਏਗੀ ਇਨਸ਼ਾਅੱਲਾ। ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਇਹ ਜੀ ਤੁਸੀਂ ਭਾਵ ਬੂਟੇ ਦੀ ਗੁਫ਼ਤਗੂ ਸੁਣੀ, ਇੱਕ ਭਾਵ ਬੂਟੇ ਨੇ ਤੁਹਾਨੂੰ ਇਲਾਜ ਦੇਸੀ ਜਿਹੜੇ ਦੇ ਮਤਲਬ ਇਲਾਜ ਕਰਨਾ ਉਹ ਦੱਸਿਆ ਜਾਵੇ, ਹਾਂਜੀ ਹਾਂਜੀ, ਉਹ ਇਨਸ਼ਾਅੱਲਾ ਉਹਦਾ ਫਿਰ ਹੱਲ ਹੋ ਜਾਏਗਾ। ਅੱਲਾ ਦੇ ਹੁਕਮ। ਜਿਹੜੀ ਵੀ ਬਿਮਾਰੀ ਹੋਵੇ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਜੀ, ਤੇ ਭਾਵ ਬੂਟੇ ਨਾਲ ਰਾਬਤਾ ਕਰਕੇ ਇਹਨਾਂ ਨੂੰ ਮਿਲ ਕੇ ਤੁਹਾਨੂੰ ਮੈਂ ਇਨਸ਼ਾਅੱਲਾ ਜਲਦੀ ਤੋਂ ਜਲਦੀ ਉਹਦਾ ਹੱਲ ਦੱਸਾਂਗਾ, ਤੇ ਇਨਸ਼ਾਅੱਲਾ ਤੁਹਾਡੀ ਬੱਕਰੀ ਨੂੰ ਰਮਾਨ ਆਏਗਾ। ਤੇ ਇਹ ਭਾਵ ਬੂਟੇ ਇਹਨਾਂ ਨੇ ਬੱਕਰੀਆਂ ਛੱਡੀਆਂ ਨੇ, ਇਹਨਾਂ ਦੇ ਵਾਲਾ ਸਾਹਿਬ ਦਾ ਨਾਮ ਸੀ ਸ਼ੇਰ ਮੁਹੰਮਦ ਇਹਨਾਂ ਦੇ ਵਾਲਾ ਸਾਹਿਬ ਦਾ ਨਾਮ ਸੀ। ਇਹ ਬੜੇ ਮਸ਼ਹੂਰ ਮਰੂਬ ਬੰਦੇ ਨੇ, ਪੁਰਾਣੇ ਬੱਕਰੀਆਂ ਵਾਲੇ ਪੁਰਾਣੇ ਛੇੜੂ ਨੇ, ਤੇ ਇਹਨਾਂ ਦਾ ਜੱਦੀ ਪੁਸ਼ਤੀ ਕੰਮ ਹੈ। ਭਾਵ ਬੂਟੇ ਇਹ ਕਿੰਨੇ ਦੇਰ ਤੋਂ ਤੁਸੀਂ ਕਰਨ ਡਏ ਜੇ? ਕਿੰਨੀਆਂ ਪੀੜ੍ਹੀਆਂ ਤੁਹਾਡੀਆਂ? ਸਾਰੀ ਜ਼ਿੰਦਗੀ ਲੰਘ ਗਈ। ਨਹੀਂ, ਕਿੰਨੀਆਂ ਪੀੜ੍ਹੀਆਂ ਹੋ ਗਈਆਂ ਨੇ? ਤੀਸਰੀ ਪੀੜ੍ਹੀ ਸਾਡੀ। ਆ ਤੀਸਰੀ ਪੀੜ੍ਹੀ ਜੀ ਇਹ ਬੱਕਰੀਆਂ ਚਾਰਨ ਬਾਬੇ ਯਾਰ ਪਾਕਿਸਤਾਨ ਜਾਂਦਾ, ਬਾਬੇ ਸ਼ੇਰ ਨੂੰ ਪਾਕਿਸਤਾਨ ਹਿੰਦੁਸਤਾਨ ਸਾਰੇ ਹੀ ਜਾਣਦੇ ਸਨ। ਪਾਕਿਸਤਾਨ ਜਾਂਦਾ, ਕਿਹੜੇ ਜ਼ਿਲ੍ਹਾ ਨਹੀਂ ਜਾਂਦਾ। ਸਹੀ। ਤੁਸੀਂ ਤੁਹਾਡੇ ਅੱਬੇ ਉਧਰੋਂ ਆਏ ਸਨ? ਆਹ ਉਦੋਂ ਛੋਟੇ ਸੀ। ਅੱਛਾ ਅੱਛਾ ਅੱਛਾ। ਸਾਡੇ ਨਰਵੜ ਦਾ ਨਾਂ ਯਾਰ ਕੱਢਿਆ ਨਰਵੜ ਦਾ ਤੇ ਵਾਕਈ ਨਾਂ ਸੀ। ਵਾਗਾ ਬਾਰਡਰ ਮਸ਼ਹੂਰ ਬੱਕਰੀਆਂ ਸਾਡੀਆਂ, ਮਸ਼ਹੂਰ ਬੱਕਰੀਆਂ। ਆਪ ਮੁੜ ਕੇ ਫਿਰ 2 ਨੰਬਰ ਲੋਕ ਤਾਂ ਕੰਮ ਕਰਨ ਲੱਗ ਪਏ, ਛੱਡਦਾ 2 ਨੰਬਰ ਕੰਮ ਨਹੀਂ ਕੀਤਾ, ਹੱਕ ਲਾਲ ਦੀ ਖਾਦੀ ਹੈ। ਨਹੀਂ ਉਹ ਭਰਦੇ ਬੱਕਰੀਆਂ। ਸਹੀ ਸਹੀ। ਅੱਜ ਭਰਦੇ ਨਹੀਂ, ਅੱਜ ਜਨਮ ਤੋਂ ਕਢਾਇਆ। ਉਹ ਬੱਕਰੀਆਂ ਭਰਦੇ ਨੇ। ਭਾਅ ਬੂਟੇ ਆ ਕੀ ਕਰਦੇ ਜਿਹੜੇ ਬੱਕਰੀਆਂ ਭਰਦੇ ਨੇ? ਇਹ ਬੱਕਰੀ ਜਦੋਂ ਐਂਡ ਹੋ ਜਾਂਦਾ ਨਾ, ਯਾਨੀ ਕਿ ਦੁੱਧ ਆਪਣਾ ਸਟਾਫ ਬੱਕਰੀ ਆਪਣੇ ਜਿੰਨਾ ਦੁੱਧ ਬੱਕਰੀ ਨੇ ਬਣਾਉਣਾ ਦਾ ਬਣਾ ਲੈਂਦੀ ਆ। ਅੱਛਾ। ਉਸ ਤੋਂ ਬਾਅਦ ਇਹ ਭਰ ਪਾਉਂਦੇ ਨੇ, ਗਲੂਕੋਜ਼ ਦੀ ਬੋਤਲ ਕੱਟਦੇ ਆ ਉਤੋਂ। ਅੱਛਾ। ਕੱਟ ਕੇ ਉਹਨੂੰ ਦਮ ਕੇ ਉਤੋਂ ਅੱਛਾ ਉਹਦੀ ਲੁੱਪੀ ਚਾੜਦੇ ਥਾਂ। ਅੱਛਾ। ਉਹ ਫਿਰ ਪਾਣੀ ਨਾਲ ਉਹਦਾ ਚਾੜਦੀ ਜਾਂਦਾ। ਅੱਛਾ ਜੀ। ਉਹ 2 ਨੰਬਰ ਕੰਮ ਹੋ ਜਾਂਦਾ। ਉਹ ਭਾਵੇਂ ਮਾਨ ਦੀ 20 ਸਕਦਾ ਦਾ। ਸਹੀ ਸਹੀ। ਉਹ 20 35 ਸਕਦਾ ਦਾ। ਠੀਕ ਹੈ, ਪਰ ਕਈ ਮਰ ਵੀ ਜਾਂਦੀ। ਅੱਛਾ ਜੀ। ਇਹ ਲੋਕੀ ਕਿਉਂ ਇੰਜ ਦੇ ਕੰਮ ਕਰਦੇ? ਫਿਰ ਤੈਨੂੰ ਪਤਾ ਸ਼ਰਤਾਂ ਨੇ। ਅੱਛਾ, ਸ਼ਰਤਾਂ ਜਿਹੜੇ ਲਾਉਂਦੇ ਨੇ। ਮੁਕਾਬਲਾ ਕਰਦਾ ਹਰ ਬੰਦਾ, ਮੈਂ ਅੱਗੇ ਜਾਵਾਂ। ਸਹੀ ਸਹੀ ਸਹੀ। ਠੀਕ ਆ, ਮਰਦਾ ਮਰ ਜਾਵਾਂ। ਸਹੀ। ਕੀ ਖਿਆਲ ਹੈ? ਸਹੀ ਹੈ। ਜ਼ੁਲਮ ਤਾਂ ਫਿਰ ਜ਼ੁਲਮ ਹੀ ਹੈ ਨਾ। ਜ਼ੁਲਮ ਤੇ ਬਿਲਕੁਲ ਜੀ, ਬਿਲਕੁਲ ਜ਼ੁਲਮ ਤੇ ਜ਼ੁਲਮ ਹੀ ਹੈ। ਜ਼ੁਲਮ ਤੇ ਜ਼ੁਲਮ ਹੀ ਹੈ। ਤੈਨੂੰ ਉਹਦਾ ਸਮਝਾਇਆ ਕਿ ਜੰਨਤ ਉਹਦੀ ਕਿੱਥੇ ਹੀ ਆ? ਇੱਥੇ ਹੀ ਜੰਨਤ ਵੀ ਤਾਂ ਦੋਦਕ ਦੁਨੀਆ ਤੇ ਹੀ ਹੈ। ਇੱਥੋਂ ਹੀ ਕਮਾਣਾ ਸਭ ਕੁਝ। ਆਵੇ ਚਾਹੁੰਦਾ ਹੈ ਨਾ। ਇਹਨਾਂ ਦੀ ਕਮਾਈ ਖਾਂਦਾ ਹੈ, ਬੂਟਾ ਲਗਾ ਫਲ ਖਾਂਦਾ ਹੈ। ਹਾਂਜੀ ਗੱਲ। ਕਿਉਂ ਭੈਣ ਜੀ ਕੀ ਕਰੀਏ? ਬਿਲਕੁਲ ਸ਼ੁਕਰ ਕਰੀਏ ਰੱਬ ਦਾ। ਸਹੀ ਗੱਲ ਹੈ। ਚੱਲਾ ਪਾਕ ਨੇ ਯਾਰ ਬੂਟਾ, ਅੱਲਾ ਦਾ ਸ਼ੁਕਰ ਹੀ ਕਰਨਾ ਚਾਹੀਦਾ। ਇਹਨੂੰ ਆਪਾਂ ਪਹਿਲੇ ਦਿਨ ਸਾਰੀ ਗੱਲ ਦੱਸਦੀ। ਇਹ ਜੀ ਭਾਅ ਬੂਟੇ ਦੀਆਂ ਤੁਸੀਂ ਗੱਲਾਂ ਸੁਣੀਆਂ ਨੇ, ਇਹਨਾਂ ਦੀਆਂ ਗੱਲਾਂ ਤੁਹਾਨੂੰ ਮੈਨੂੰ ਉਮੀਦ ਹੈ ਬੜੀਆਂ ਪਸੰਦ ਆਈਆਂ ਹੋਣਗੀਆਂ। ਬੜੀਆਂ ਸੋਹਣੀਆਂ ਗੱਲਾਂ ਕਰਦੇ ਨੇ, ਸਿੱਧੇ ਜੇ ਬੰਦੇ ਨੇ, ਅੱਛੇ ਬੰਦੇ ਨੇ, ਤੇ ਇਹਨਾਂ ਕੋਲ ਕੋਈ ਵਲ ਫਰੇਬ ਨਹੀਂ ਹੈਗਾ। ਤੇ ਇਹ ਬੱਕਰੀਆਂ ਨੇ ਜਿਹੜੀਆਂ ਚਾਰਦੇ ਪਏ ਨੇ, ਤੇ ਵੇਖ ਲਓ ਤੁਹਾਡੇ ਸਾਹਮਣੇ ਹੀ ਨੇ। ਭਾਅ ਬੂਟੇ ਆ ਵੇਖੇ ਨਾ ਬੱਕਰੀ ਨਾਲ ਫੋੜਾ ਨਿਕਲਿਆ ਜਿਹੜੀ ਮੈਂ ਲੈ ਕੇ ਆਇਆ। ਇੰਜ ਇਹਨਾਂ ਨੂੰ ਵੀ ਬੜੇ ਫੋੜੇ ਨਿਕਲਦੇ ਸੀ। ਹਾਂ ਹਾਂ। ਹੁਣ ਮੈਂ ਬਿਮਾਰ ਹੋ ਗਿਆ ਨਾ। ਕਈ ਬਿਮਾਰੀਆਂ ਲੱਗ ਗਈਆਂ। ਨਹੀਂ ਕਮਜ਼ੋਰੀ ਤਾਂ ਆਉਂਦੀਆਂ ਨੇ। ਉਹ ਬੱਕਰੀਆਂ ਚੰਗੀਆਂ ਆਈਆਂ ਕਾਲੀਆਂ। 40 ਸਾਲ ਉਮਰ ਹੁੰਦਾ ਫਿੱਟ ਹੁੰਦਾ। ਮੇਰੀ ਵੀ ਤਾਕਤ ਫੁੱਲ ਸੀ। ਮੈਂ 2-2.5 ਮਣ ਫੁੱਡਾ ਮਾਰਦਾ। ਠੀਕ ਆ, ਜਦੋਂ ਮੋਹਰਿਆ ਮਸਾ ਬਣ ਗਿਆ। ਠੀਕ ਆ, ਹੁਣ ਮੈਂ ਕਿਲੋ ਵਾਈ 2 ਕਿਲੋ ਨਹੀਂ ਚੁੱਕਿਆ ਜਾਂਦਾ। ਆ ਹੁਣ ਢੇਰੀ ਚੁੱਕਦਾ ਵਾ, ਰੇੜੀ ਸੁੱਟਦਾ ਵਾ, ਕਹਿੰਦੇ ਦਰਦ ਹੁੰਦੀ ਹੈ। ਹੁਣ ਗੁੱਸਾ ਆਉਂਦਾ। ਜਦੋਂ ਬੰਦੇ ਦੀ ਤਾਕਤ ਹੋਵੇ ਨਾ, ਕੋਈ ਫੋੜਾ ਨਿਕਲਦਾ, ਕੁਛ ਵੀ ਨਹੀਂ ਹੁੰਦਾ। ਫੁੱਡਾ ਵੀ ਵਾਜੇ ਲਹੂ ਨਿਕਲ ਜਾਂਦਾ। ਚੱਲ ਓਏ ਆ ਯਕੀਨ ਕਰਕੇ ਜਾਣੀ, ਮੈਂ 16 ਸਾਲ ਵਿੱਚ ਚੋਰੀ ਕੀਤੀ ਆ। 10ਵੀਂ ਕਵਾੜ ਦਾ ਇੰਨੇ ਨਹੀਂ ਲਹੂ ਪਰਵਾਹੀ ਹੋਣੀ। ਕਾਫੀ ਲੱਡੋ ਚਲੋ ਜੀ ਚੱਕੋ ਕੰਮ। ਤੇ ਜਾਨ ਹੋਵੇ, ਤਾਕਤ ਹੋਵੇ, ਕੋਈ ਫੋੜੇ ਫੜੇ ਨਹੀਂ ਹੁੰਦੇ। ਉਦੋਂ ਹੀ ਫੋੜੇ ਹੁੰਦੇ ਜਦੋਂ ਬੰਦਾ ਖੁਸ਼ ਜਾਂਦਾ। ਉਦੋਂ ਫਿਰ ਚੱਲ ਹੁਣ ਤੇਰੇ ਕੋ ਆ ਗਈਆਂ ਤਾਂ ਆਪਾਂ ਹੀ ਜਾਨ ਪਾ ਇਹਨਾਂ ਦੇ ਵਿੱਚ। ਹਾਂ, ਸਿਆਣਾ ਬੰਦਾ ਤੂੰ ਕਿ ਨਹੀਂ ਜੀ, ਅਸੀਂ ਤੈਨੂੰ ਕੋਈ ਗੱਲ ਕਰ ਨਹੀਂ ਨਹੀਂ। ਇਹ ਬੰਦੇ ਦੇ ਹੱਥ 'ਚ ਵੀ ਇਹ ਕਈ ਭਾਅ ਬੂਟੇ ਇੱਧਰ ਵੇਖ, ਕਈ ਬੰਦੇ ਨਾ ਸਵਾਦ ਦੀ ਚੁੰਡੀ ਵੀ ਦੇ ਦਿੰਦੇ ਨੇ, ਉਹਨਾਂ ਕੋਲ ਰਮਾਨ ਆ ਜਾਂਦਾ। ਤੇ ਕਈ ਬੰਦੇ 5-5 ਹਜ਼ਾਰ ਦਾ ਵੀ ਟੀਕਾ ਲਾਉਂਦੇ ਨੇ ਨਾ, ਤੇ ਉਹਨਾਂ ਕੋਲ ਰਮਾਨ ਨਹੀਂ ਆਉਂਦਾ। ਇਹ ਅੱਲਾਹ ਪਾਕ ਦੀ ਮਿਹਰਬਾਨੀ ਹੁੰਦੀ ਹੈ। ਉਹਦਾ ਮੁੰਡਾ ਨਹੀਂ ਚੱਕੀ ਤੇ ਬੈਠਾ, ਚੱਕੀ ਲੱਗੀ ਹੈ ਇਸ ਬੰਨੇ। ਆਹੋ। ਆ ਬੱਕਰੀਆਂ ਬੜੀਆਂ ਪੱਠਾਂ ਚੰਗੀਆਂ ਲੱਗਦੀਆਂ ਪਿੰਡ ਦੇ ਨਾਲ ਯਾਰ, ਉਸ ਵਾੜੇ ਦੇ ਨਾਲ ਵੇਲੀ ਤੇ। ਆਹੋ ਹੈਗਾ ਹੈਗਾ ਚੱਕੀ ਨਹੀਂ ਹੈਗੀ। ਆਹੋ ਮੋਟਾ ਜਿਹਾ। ਆਹੋ ਬੜੀਆਂ ਨੂੰ ਪੱਠਾਂ ਚੰਗੀਆਂ ਲੱਗਦੀਆਂ। 5 ਬੱਕਰੀ 4 ਬੱਕਰੀ ਆਵੇ ਆ ਇੱਥੇ ਫਿਰ ਨਹੀਂ। ਉਹ ਪਹਿਲੋਂ ਨੂੰ ਸਿਆਲ ਬੱਕਰੀਆਂ ਚੰਗੀਆਂ ਸਾਂਭੀਆਂ। ਚੋਏ ਸਾਹਿਬ ਹੁਣ ਗਰ ਕਰਦੀਆਂ। ਓਏ ਹੋਏ। ਉਹ ਮੈਂ ਇੱਕ ਦਿਨ ਸੋਚਿਆ ਕਿ ਯਾਰ ਇਹਨੇ ਮਾਰ ਦੇਣੀਆਂ। ਹੁਣ ਪਰਸੋਂ ਬੈਠੇ ਹਾਂ। ਮੈਂ ਕਿਹਾ ਤੂੰ ਨਾ ਸੌਦਾ ਕਰ ਮੈਨੂੰ। ਸਹੀ ਹੈ।
ਮੈਂ ਉਹਨਾਂ ਲਾਇਆ 2.5 ਲੱਖ ਰੁਪਈਆ। ਅੱਛਾ। ਉਹਨਾਂ ਨੇ 3 ਦੀਆਂ ਰੱਖ, ਮੈਂ 3 ਦੀਆਂ ਬੱਕਰੀਆਂ ਤੇਰੀ ਅੱਜ ਨਹੀਂ ਹੈਗੀਆਂ। 2,70,000 ਦੀਆਂ ਬੇਟੇ ਪਾਈਆਂ। ਅੱਛਾ। ਆਵੇ ਸਾਹਮਣੇ ਸਾਰੀਆਂ ਆਉਂਦੀਆਂ। ਆ ਚੀਨੀਆਂ ਜਿਹੜੀਆਂ? ਨਹੀਂ ਚੀਨੀਆਂ ਨਹੀਂ, ਹਾਂ ਕਾਲੀਆਂ ਡੱਬੀਆਂ। ਆ ਜਿਹੜੀਆਂ ਨੇ ਇਹ ਹੁਣ ਲਈਆਂ ਜਿਹੜੀਆਂ? ਮਾਸ਼ਾਅੱਲਾ ਚੰਗੀਆਂ ਬੱਕਰੀਆਂ ਨੇ। ਇਹ ਹੈਗੀਆਂ ਜੀ 5 ਬੱਕਰੀਆਂ, 2 ਪੱਠਾਂ। ਭਾ ਬੂਟਿਆ 3 ਬੱਚੇ। ਇਹ ਜਿਹੜੀ ਕਾਲੀ ਪੱਠ ਹੈ ਤੇਰੀ ਆ ਉਰਲੀ, ਇਹ ਮਾਸ਼ਾਅੱਲਾ ਬਹੁਤ ਚੰਗੀ ਇਹ ਜਿਹੜੀ ਇਹ ਕੈਸੀ ਪੱਠ ਹੈ? ਵੇ ਪੱਠ ਦਾ ਨਖਰਾ ਹੈ। ਇਹ ਜੀ ਭਾ ਬੂਟੇ ਦੀਆਂ ਬੱਕਰੀਆਂ ਨੇ, ਵੇਖ ਲਓ ਤੁਹਾਡੇ ਸਾਹਮਣੇ ਨੇ ਮਾਸ਼ਾਅੱਲਾ ਜਿਵੇਂ ਦੀਆਂ ਵੀ ਹੈ ਨੇ। ਤੇ ਇਹ ਇਹਨਾਂ ਦੀਆਂ ਬੱਕਰੀਆਂ ਦੇ ਕੋਲ ਅਸੀਂ ਵੀ ਬੱਕਰੀਆਂ ਛੱਡ ਚੱਲੇ ਹਾਂ ਅੱਜ, ਤੇ ਅੱਲਾਹ ਪਾਕ ਖੈਰ ਕਰੇ ਤੇ ਵੀ ਇਨਸ਼ਾਅੱਲਾ ਬੱਕਰੀਆਂ ਸਾਡੀਆਂ ਵੀ ਹੋ ਜਾਣਗੀਆਂ ਠੀਕ। ਇਹ ਇਹਨਾਂ ਦੇ ਵਿੱਚ ਬਰੀਡਰ ਹੈ, ਲਾਲ ਜਿਹਾ ਨਜ਼ਰ ਆ ਰਿਹਾ ਤੁਹਾਨੂੰ। ਇਹ ਬਰੀਡਰ ਇਹਨਾਂ ਨੇ ਰੱਖਿਆ ਹੋਇਆ ਬੱਕਰੀਆਂ ਦੇ ਨਾਲ, ਤੇ ਇਹ ਬਕਾਇਆ ਬੱਕਰੀਆਂ ਨੇ ਕੁਛ ਇੱਧਰੋਂ ਆ ਗਈਆਂ ਨੇ, ਕੁਛ ਇਹ ਬੱਕਰੀਆਂ ਨੇ। ਵੇਖੋ ਮਾਸ਼ਾਅੱਲਾ ਬੱਕਰੀਆਂ ਸਹੀ ਨੇ, ਸਾਡੀਆਂ ਵੀ ਇਨਸ਼ਾਅੱਲਾ ਚੰਗੀਆਂ ਹੋ ਜਾਣਗੀਆਂ ਇਹਨਾਂ ਦੇ ਵਿੱਚ। ਬੱਕਰੀਆਂ ਰਜਾਈਆਂ ਸੁਣਾ, ਸਾਡੀਆਂ ਵੀ ਰੱਜੀਆਂ ਆਈਆਂ ਨੇ। ਇਹ ਬੱਕਰੀ ਵੇ ਉੱਥੇ ਦੇ ਦੇ ਅਭੀ ਆਵਾਂ ਖਾਂ ਪੈਸੇ ਸਦਾ ਹੀ ਆ